ਮੈਂ ਕਿਹਾ ਜੀ ਵਾਵਾ ਦਿਨ ਹੋ ਗਏ ਤੁਹਾਡੀ ਲੱਤਾਂ ਨਹੀਂ ਘੁੱਟੀਆਂ, ਅੱਜ ਮੈਂ ਤੁਹਾਡੀ ਲੱਤਾਂ ਹੀ ਘੁੱਟਦਾ। ਅੱਜ ਮੈਨੂੰ ਖੈਰ ਨਹੀਂ ਲੱਗਦੀ। ਅੱਜ ਮੇਰੇ ਤੇ ਇੰਨਾ ਮਿਹਰਬਾਨ ਕਿਉਂ ਹੋਈ ਪਈ ਆ ਤੂੰ? ਨਹੀਂ ਜੀ, ਐਦਾਂ ਦੀ ਕੋਈ ਗੱਲ ਵੀ ਨਹੀਂ ਹੈ। ਕਹਿੰਦੇ ਨੇ ਬੰਦੇ ਦੀ ਖਿਦਮਤ ਕਰੀਏ ਨਾ ਤੇ ਅੱਲਾਹ ਪਾਕ ਰਾਜ਼ੀ ਹੁੰਦਾ ਹੈ, ਤਾਂ ਮੈਂ ਤੁਹਾਡੀ ਖਿਦਮਤ ਕਰਦੀ ਪਈ ਆ। ਅੱਲਾ ਤਾਂ ਬਿਲਕੁਲ ਰਾਜ਼ੀ ਹੁੰਦਾ ਵਾ, ਲੇਕਿਨ ਮੈਨੂੰ ਤੇਰੇ ਇਰਾਦੇ ਅੱਜ ਠੀਕ ਨਹੀਂ ਲੱਗਦੇ। ਕੋਈ ਨਾ ਕੋਈ ਦਾਲ ਦੇ ਵਿੱਚ ਜ਼ਰੂਰ ਕਾਲਾ ਆ। ਅੱਜ 10-15 ਸਾਲ ਹੋ ਗਏ ਆਪਣੀ ਸ਼ਾਦੀ ਹੋਈ ਨੂੰ, ਅੱਜ ਤੱਕ ਨਹੀਂ ਆਪਾਂ ਲੱਤਾਂ ਘੁੱਟੀਆਂ। ਹੁਣ ਬੜਾ ਤੈਨੂੰ ਮੇਰੇ ਤੇ ਪਿਆਰ ਆਈ ਜਾਂਦਾ। ਉਹ ਨਹੀਂ ਜੀ, ਗੱਲ ਦਰਅਸਲ ਪਤਾ ਕੀ ਹੈ, ਮੇਰੀ ਨਾ ਸਹੇਲੀ ਦੀ ਸ਼ਾਦੀ ਹੈ ਤੇ ਮੈਂ ਕਹਿੰਦੀ ਸੀ ਮੇਰੇ ਅਗਲੇ ਸੂਟ ਸਾਰੇ ਪੁਰਾਣੇ ਹੋ ਗਏ ਨੇ ਤੇ ਮੈਨੂੰ ਕੋਈ 2 ਸੂਟ ਨਵੇਂ ਲੈ ਦਿਓ। ਓ ਯਾਰ, ਮੇਰੇ ਕੋਲ ਹੁਣ ਪੈਸੇ ਨਹੀਂ ਹੈਗੇ। ਅਗਰ ਮੇਰੇ ਕੋਲ ਪੈਸੇ ਹੁੰਦੇ ਮੈਂ 2 ਸੂਟ ਛੱਡ ਕੇ ਤੈਨੂੰ 4 ਸੂਟ ਲੈ ਦੇਣੇ ਸੀਗੇ। ਤੂੰ ਮੈਨੂੰ ਪਰੇਸ਼ਾਨ ਨਾ ਕਰਿਆ ਕਰ। ਤੇਰੇ ਕੋਲ ਤਾਂ ਸਾਰੀ ਜ਼ਿੰਦਗੀ ਪੈਸੇ ਨਹੀਂ ਆਣੇ। 15 ਸਾਲਾਂ ਦੀ ਮੈਂ ਇਹ ਗੱਲ ਸੁਣਦੀ ਆ ਰਹੀ ਹਾਂ, ਜਦੋਂ ਤੈਨੂੰ ਕੱਪੜਿਆਂ ਦਾ ਕਹਿ ਦੋ, ਕੋਈ ਸ਼ੈ ਦਾ ਕਹਿ ਦੋ, ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ। ਮੈਨੂੰ ਨਹੀਂ ਪਤਾ ਕਿਸੇ ਗੱਲ ਦਾ, ਮੈਨੂੰ ਕੱਪੜੇ ਲੈ ਕੇ ਦੇ। ਬੇਗਮ ਹੌਲੀ ਬੋਲਣਾ, ਆਂਢ ਗੁਆਂਢ ਨੇ ਸੁਣਿਆ ਤੇ ਕੀ ਕਹਿਣਗੇ? ਆਪਦੇ ਬੰਦੇ ਦੀ ਬੇਇੱਜ਼ਤੀ ਕਰੀ ਜਾਂਦੀ ਆ। ਕੁਝ ਖਿਆਲ ਕਰ, ਔਰਤਾਂ ਆਪਦੇ ਬੰਦੇ ਦੀ ਇੱਜ਼ਤ ਬਣਾਉਂਦੀਆਂ ਵਾ, ਖਰਾਬ ਨਹੀਂ ਕਰਦੀਆਂ। ਮੈਂ ਨਾ ਆਂਢ ਗੁਆਂਢ ਕੋ ਡਰਦੀ ਨਹੀਂ ਆ, ਸਮਝ ਆਈ ਨਾ? ਜਿਹੜੀ ਗੱਲ ਮੈਂ ਕੀਤੀ ਤੁਹਾਨੂੰ ਉਸ ਗੱਲ ਤੇ ਆਓ। ਮੈਂ ਕੱਪੜੇ ਮੰਗੇ ਨੇ ਨਾ, ਉਹ ਲੈ ਕੇ ਦਿਓ ਮੈਨੂੰ। ਮੈਨੂੰ ਨਹੀਂ ਕਿਸੇ ਗੱਲ ਦਾ ਵੀ ਪਤਾ। ਚੱਲ ਠੀਕ ਆ, ਅਗਰ ਇਹ ਤੇਰੀ ਇਹੀ ਜ਼ਿੱਦ ਆ ਨਾ, ਮੈਂ 1 ਮਿੰਟ ਤੋਂ ਪਹਿਲੇ ਪੂਰੀ ਕਰ ਦੇਣਾ। ਮੈਂ ਤੈਨੂੰ 2 ਛੱਡ ਕੇ 4 ਸੂਟ ਲਿਆ ਦੇਣਾ। ਹੁਣ ਟੈਨਸ਼ਨ ਨਹੀਂ ਲੈਣੀ ਤੂੰ, ਸੂਟ ਬੜੇ ਹੁਣ ਨਾ ਆਇਆ ਨਾ ਲੈਣ ਤੇ। ਚੱਲ ਆ, ਤੈਨੂੰ ਮੈਂ 2 ਦਿਨ ਸੂਟ ਲੈ ਕੇ ਦਿਆਂ। ਮੇਰੀ ਗੱਲ ਤਾਂ ਸੁਣੋ। ਆ ਜਾ ਆ ਜਾ। ਛੱਡ ਦਿਓ ਮੈਨੂੰ, ਇੱਧਰ ਜਾਣ ਦਿਓ, ਛੱਡ ਦਿਓ। ਮੈਂ ਨਹੀਂ ਮੰਗਦੀ ਕੱਪੜੇ, ਨਹੀਂ ਮੈਂ ਮੰਗਦੀ ਕੱਪੜੇ। ਅੱਜ ਤੈਨੂੰ ਮਾਫੀ ਨਹੀਂ ਮਿਲੇਗੀ। ਤੂੰ ਰੋਜ਼ ਦਾ ਡਰਾਮਾ ਬਣਾਇਆ ਹੋਇਆ। ਅੱਜ ਤੋਂ ਬਾਅਦ ਨਹੀਂ ਮੰਗਦੀ ਕੱਪੜੇ। ਆ ਤੇਰੀ ਨਾ ਮਾਰਿਆ ਜੇ। ਹਾਂ ਸਰ, ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰਦੀ ਸੀ, ਤੁਸੀਂ ਸੀਰੀਅਸ ਲੈ ਗਏ ਗੱਲ ਨੂੰ। ਚਲੋ ਕੋਈ ਗੱਲ ਨਹੀਂ, ਬੰਦੇ ਕੋ ਭੁਲੇਖਾ ਭੁਲਖਾ ਪੈ ਜਾਂਦਾ, ਗਲਤੀ ਹੋ ਜਾਂਦੀ ਇਨਸਾਨ ਕੋਲੋਂ। ਲੈ, ਇਹਦਾ ਹੀ ਕਮਾਲ ਆ ਸਾਰਾ, ਮੇਰੀ ਕੀ ਔਕਾਤ ਆ? ਚੱਲ ਇਹਨੂੰ ਸਾਂਭ ਕੇ ਰੱਖੀ। ਇਹ ਡਾਕਟਰ ਆ, ਇਹ ਡਾਕਟਰ ਹੈਗਾ ਵਾ। ਪੂਰਾ ਤੈਨੂੰ ਰਾਹ ਬਾਹਰ ਆ ਕੇ ਦੱਸ। ਉਹ ਕੁਛ ਨਹੀਂ ਹੋ ਗਿਆ। ਇਹ ਤਾਂ ਸੁਣ, ਇਹ ਸੇਕ ਸੂਕ ਦੇ ਲਾ ਤੇ ਇਹ ਡਾਕਟਰ ਹੈਗਾ ਵਾ। ਮੈਨੂੰ ਲੱਗਦਾ ਮੇਰੀ ਲੱਤ ਭੰਗ ਗਈ। ਇਹ ਮਰੀਜ਼ ਬਿਲਕੁਲ ਠੀਕ ਕਰ ਦਿੰਦਾ ਵਾ। ਤੂੰ ਪਰੇਸ਼ਾਨ ਨਹੀਂ ਹੋਣਾ ਹੁਣ, ਤੂੰ ਬਿਲਕੁਲ ਠੀਕ ਰਹੇਗੀ। ਹੁਣ 6 ਮਹੀਨੇ ਤੇਰੇ ਨਾ ਕੋਈ ਤਕਲੀਫ, ਕੋਈ ਦਰਦ, ਨਾ ਕੋਈ ਬੁਖਾਰ, ਨਾ ਕੋਈ ਨਜ਼ਲਾ ਜ਼ੁਕਾਮ, ਕੁਛ ਨਹੀਂ ਹੋਣਾ ਤੈਨੂੰ। ਇਹਨੂੰ ਬਸ ਸਾਂਭ ਕੇ ਰੱਖਣਾ ਤੂੰ। ਇਹਦਾ